ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਕੈਲੀਫੋਰਨੀਆ। ਅਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 2 ਤਰੀਕ ਆ ਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੇਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਹਰਿੰਦਰਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਕਰਨੈਲ ਸਿੰਘ ਰੰਧਾਵਾ ਟਰਲੌਕ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਵਿੱਚ ਜਿਹੜੀ ਹੀਟ ਵੇਵ ਆ ਬਹੁਤ ਜ਼ਿਆਦਾ ਆ। ਅੱਗਾਂ ਵੀ ਕਈ ਤੇਜ਼ੀ ਨਾਲ ਵੱਧ ਰਹੀਆਂ ਹੈਗੀਆਂ। ਕੈਲੀਫੋਰਨੀਆ ਦੇ ਬਿਊਟ ਕਾਉਂਟੀ ਦਾ ਕੁਛ ਏਰੀਆ ਆ, ਉੱਥੇ ਇਵੈਕੂਏਸ਼ਨ ਜਾਰੀ ਕੀਤੀ ਗਈ ਹੈਗੀ ਆ। ਜਿੱਥੇ ਥਾਮਸਨ ਫਾਇਰ ਲੱਗੀ ਹੋਈ ਆ, 75 ਏਕੜ ਸੜਕੇ ਸੁਆਹ ਹੋਏ ਆ। ਅੱਜ ਸਵੇਰੇ 11:45 ਵਜੇ ਇਹ ਲੱਗੀ ਸੀ। ਔਰੋਵਿਲ ਤੋਂ 70 ਮੀਲ ਜਿਹੜਾ ਇਹ ਏਰੀਆ ਆ ਨਾਰਥ ਆਫ ਸੈਕਰਾਮੈਂਟੋ ਹੈਗਾ ਆ। 2:30 ਵਜੇ ਦੇ ਕਰੀਬ ਜਿਹੜੇ ਬਿਊਟ ਕਾਉਂਟੀ ਦੇ ਸ਼ੈਰਿਫ ਆਫਿਸ ਆ, ਉਹਨਾਂ ਨੇ ਇਵੈਕੂਏਸ਼ਨ ਜਾਰੀ ਕਰ ਦਿੱਤੀ। ਜਿਹੜੇ ਉਹਨਾਂ ਦੇ ਜ਼ੋਨ ਹੈਗੇ ਆ 534, 535, 36, 716, 730 ਵਗੈਰਾ। ਤੇ ਕਾਉਂਟੀ ਨੇ ਇਵੈਕੂਏਸ਼ਨ ਮੈਪ ਵੀ ਜਿਹੜਾ ਆ ਆਲਰੇਡੀ ਉਹਦੇ ਤਹਿਤ ਲੋਕਾਂ ਲਈ ਜਿਹੜੇ ਸ਼ੈਲਟਰ ਆ ਕਿੱਥੇ ਹੋਣੇ ਆ ਉਹ ਸੈਟਅਪ ਕਰ ਦਿੱਤੇ ਹੈਗੇ ਆ। ਚਰਚ ਆਫ ਨੈਜ਼ਰੀਨ ਔਰੋਵਿਲ ਦੇ ਵਿੱਚ ਸ਼ੈਲਟਰ ਸੈਟਅਪ ਕੀਤਾ ਗਿਆ ਹੈਗਾ। ਕਹਿੰਦੇ ਟੋਲ ਫਾਇਰ 50 ਏਕੜ ਚ ਨੈਪਾ ਚ ਵੱਧ ਗਈ ਹੈਗੀ ਆ। ਸੋ ਸਾਰਿਆਂ ਨੂੰ ਬੜੇ ਧਿਆਨ ਦੇ ਨਾਲ ਰੱਖੋ। ਜਿਹੜੇ ਸਾਡੇ ਸਰੋਤੇ ਹੈਗੇ ਆ, ਜਰੂਰ ਤੁਸੀਂ ਪੰਜਾਬੀ ਰੇਡੀਓ USA ਸੁਣਦੇ ਰਹੋ। ਜੇ ਕਿਤੇ ਕੋਈ ਜ਼ਿਆਦਾ ਐਮਰਜੈਂਸੀ ਹੁੰਦੀ ਹੈਗੀ ਆ, ਉਹ ਜਰੂਰ ਆਪਾਂ ਤੁਹਾਡੇ ਨਾਲ ਸਾਂਝੀ ਕਰ ਦੇਵਾਂਗੇ। ਬਿਲਕੁਲ। ਥਾਮਸਨ ਫਾਇਰ ਇਵੈਕੂਏਸ਼ਨ ਬਿਊਟ ਕਾਉਂਟੀ ਚ ਔਰੋਵਿਲ ਦੇ ਲਾਗੇ ਜਿਹੜੀ ਆ ਉਹ ਹੋਈ ਹੈਗੀ ਆ। ਤੇ ਇਸ ਤੋਂ ਇਲਾਵਾ ਹੋਰ ਵੀ ਕਈ ਥਾਵਾਂ ਦੇ ਉੱਤੇ ਜਿਹੜੀਆਂ ਅੱਗਾਂ ਆ ਉਹ ਲੱਗ ਰਹੀਆਂ। ਨਾਪਾ ਕਾਉਂਟੀ ਦੇ ਵਿੱਚ ਇਵੈਕੂਏਸ਼ਨ ਹੋਰ ਵੀ ਜਿਹੜੀ ਉਹ ਜ਼ਿਆਦਾ ਕੀਤੀ ਗਈ ਆ। ਲੇਕ ਕਾਉਂਟੀ ਹਾਈਵੇ ਤੇ ਪੈਲੀ ਸੇਡਸ ਰੋਡ ਆ, ਉਸ ਦੇ ਇਰਦ ਗਿਰਦ ਇਵੈਕੂਏਸ਼ਨ ਕੀਤੀ ਗਈ ਆ। ਜਿੱਦਾਂ ਆਪਾਂ ਹੀਟ ਵੇਵ ਦਾ ਦੱਸ ਹੀ ਰਹੇ ਹਾਂ, ਇਸ ਨੇ ਕਾਫੀ ਜ਼ਿਆਦਾ ਲੋਕਾਂ ਦਾ ਆਮ ਜੀਵਨ ਆ ਉਸ ਨੂੰ ਪ੍ਰਭਾਵਿਤ ਕਰਨਾ ਹੈਗਾ ਆ। ਰੈੱਡ ਫਲੈਗ ਵਾਰਨਿੰਗਸ ਵੈਡਨਸਡੇ ਦੀ ਸ਼ਾਮ ਤੱਕ, ਯਾਨੀ ਕਿ ਕੱਲ ਸ਼ਾਮ ਤੱਕ ਜਾਰੀ ਕੀਤੀਆਂ ਆ। ਰੈੱਡ ਫਲੈਗ ਵਾਰਨਿੰਗਸ ਉਦੋਂ ਜਾਰੀ ਕੀਤੀਆਂ ਜਾਂਦੀਆਂ ਜਦੋਂ ਅੱਗ ਲੱਗਣ ਦੀ ਸੰਭਾਵਨਾ ਸਭ ਤੋਂ ਵੱਧ ਰਹਿੰਦੀ ਆ। ਤੇਜ਼ ਹਵਾਵਾਂ, 25 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ, ਹਿਊਮਿਡਿਟੀ ਯਾਨੀ ਕਿ ਖੁਸ਼ਕ ਮਾਹੌਲ ਆ, 10% ਤੋਂ ਵੀ ਘੱਟ ਹਿਊਮਿਡਿਟੀ ਆ। ਸੋ ਉਹਦੇ ਨਾਲ ਇਹ ਰੈੱਡ ਫਲੈਗ ਵਾਰਨਿੰਗਸ ਜਿਹੜੀਆਂ ਉਹ ਜਾਰੀ ਕੀਤੀਆਂ ਗਈਆਂ। ਮੋਸਟਲੀ ਨਾਰਥ ਬੇ ਦੀਆਂ ਇੰਟੀਰੀਅਰ ਮਾਊਂਟੇਨਸ, ਸਨੋਮਾ ਦੇ ਕੋਸਟਲ ਰੇਂਜ, ਈਸਟ ਬੇ ਹਿਲਜ਼, ਸੈਂਟਾ ਕਰੂਜ਼ ਮਾਊਂਟੇਨਸ ਦੇ ਵਿੱਚ ਇਹ ਰੈੱਡ ਫਲੈਗ ਵਾਰਨਿੰਗਸ ਆ। ਅਗਲੇ ਆਉਂਦੇ 8 ਤੋਂ 14 ਦਿਨ ਦਾ ਜਿਹੜਾ ਟੈਂਪਰੇਚਰ ਆ ਇਹ ਵੱਧ ਹੀ ਰਹੇਗਾ। ਨੋਵਾ ਨੇ ਜਿਹੜਾ ਇਹ ਆਲਰੇਡੀ ਐਲਾਨਿਆ ਹੈਗਾ ਆ। ਉਧਰ PG&E ਨੇ ਅਲਰਟ ਮੈਪ ਵੀ ਜਾਰੀ ਕੀਤਾ ਆ, ਜਿਸ ਦੇ ਵਿੱਚ ਤੁਹਾਨੂੰ ਪਤਾ ਲੱਗ ਸਕਦਾ ਆ ਵੀ ਕਿੱਥੇ ਪਬਲਿਕ ਸੇਫਟੀ ਪਾਵਰ ਸ਼ਟ ਆਫ, ਜਿਹਨੂੰ PSPS ਇਹ ਆਖਦੇ ਆ, ਵੀ ਉਹਨਾਂ ਦੇ ਨਾਲ ਜਿੱਥੇ ਬਿਜਲੀ ਗੁੱਲ ਹੋ ਸਕਦੀ ਆ। ਸੈਕਰਾਮੈਂਟੋ ਵੈਲੀ ਦੇ ਵਿੱਚ ਮੋਸਟਲੀ ਕਹਿੰਦੇ ਵੀ ਇਹ ਬਿਜਲੀ ਗੁੱਲ ਹੋਊਗੀ। ਬੇ ਏਰੀਏ ਵਾਲੇ ਇਸ ਤੋਂ ਜਿਹੜੇ ਉਹ ਬਚੇ ਰਹਿਣਗੇ। ਹੀਟ ਐਗਜ਼ੌਸ਼ਨ ਦੇ ਵਿੱਚ ਕਹਿੰਦੇ ਵੀ ਤੁਸੀਂ ਡਿਜ਼ੀਨੈਸ, ਤੁਹਾਨੂੰ ਚੱਕਰ ਆ ਸਕਦੇ ਆ, ਜ਼ਿਆਦਾ ਪਿਆਸ ਲੱਗੂਗੀ, ਬਹੁਤ ਜ਼ਿਆਦਾ ਤੁਹਾਨੂੰ ਪਸੀਨਾ ਆਊਗਾ, ਨੌਜੀਆ ਜਾਂ ਵੀਕਨੈਸ ਜਿਹੜੀ ਹੋਊਗੀ। ਤੇ ਜਦੋਂ ਹੀਟ ਸਟ੍ਰੋਕ ਹੋਵੇ ਤੁਸੀਂ ਕਨਫਿਊਜ਼ਡ ਹੋਵੋਗੇ, ਤੁਹਾਨੂੰ ਪਤਾ ਨਹੀਂ ਹੋਊਗਾ ਤੇ ਤੁਸੀਂ ਬੇਹੋਸ਼ ਹੋ ਸਕਦੇ ਆ। ਦੋਨਾਂ ਮਾਮਲਿਆਂ ਦੇ ਵਿੱਚ ਵੱਖ-ਵੱਖ ਜਿਹੜੀਆਂ ਸਾਵਧਾਨੀਆਂ ਉਹ ਤੁਸੀਂ ਵਰਤਣੀਆਂ ਆ। ਹੀਟ ਐਗਜ਼ੌਸ਼ਨ ਦੇ ਮਾਮਲੇ ਵਿੱਚ
ਠੰਡੇ ਥਾਂ 'ਚ ਜਾਓ, ਜਿਹੜੇ ਢਿੱਲੇ ਜਿਹੜੇ ਕੱਪੜੇ ਆ ਉਹ ਤੁਸੀਂ ਕਰਨੇ ਆ, ਤੇ ਠੰਡਾ ਪਾਣੀ ਜਿਹੜਾ ਆ ਉਹ ਪੀਣਾ ਹੈਗਾ ਆ। ਤੇ ਕਹਿੰਦੇ ਵੀ ਜੇ ਨਾ ਸੁਧਰੇ ਤਾਂ ਫਿਰ ਮੈਡੀਕਲ ਅਟੈਂਸ਼ਨ ਜਾਂ ਹੈਲਪ ਆ ਉਸ ਦੀ ਜ਼ਰੂਰਤ ਆ। ਜੇ ਹੀਟ ਸਟ੍ਰੋਕ ਹੋ ਗਿਆ ਤਾਂ ਕਹਿੰਦੇ ਤੁਰੰਤ 911 ਕਾਲ ਕਰਨੀ ਆ, ਨਾਲ ਦੇ ਨਾਲ ਜਿਹੜਾ ਵੀ ਇਨਸਾਨ ਬੇਹੋਸ਼ ਹੋਇਆ ਉਸਨੂੰ ਠੰਡੀ ਥਾਂ ਦੇ ਉੱਤੇ ਜਿਹੜਾ ਆ ਉਹ ਲੈ ਕੇ ਜਾਣਾ ਆ, ਤੇ ਬਰਫ਼ ਜਾਂ ਵਾਟਰ ਦੇ ਨਾਲ ਉਸਨੂੰ ਕੂਲ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਨੀ ਹੈਗੀ ਆ। ਸੋ ਆਲਦੋ ਇੰਨੀ ਵੱਡੀ ਜਿਹੜੀ ਹੀਟ ਵੇਵ ਆ, ਉਸ ਦੇ ਬਾਵਜੂਦ ਵੀ ਕੈਲੀਫੋਰਨੀਆ ਦੇ ਵਿੱਚ ਡਰਾਊਟ ਦੀ ਸੰਭਾਵਨਾ ਅਜੇ ਵੀ ਘੱਟ ਆ, ਕਿਉਂਕਿ ਆਪਣੀਆਂ 2 ਲਗਾਤਾਰ ਵਿੰਟਰਸ ਜਿਹੜੀਆਂ ਆ ਉਹ ਵੈਟ ਰਹੀਆਂ ਆ। ਸੋ ਪਿਛਲਾ ਸਾਲ ਵੀ ਆਮ ਦੇ ਨਾਲੋਂ, ਐਵਰੇਜ ਦੇ ਨਾਲੋਂ ਆਪਣੇ ਕੋਲ 118% ਨਾਰਮਲ ਨਾਲੋਂ ਜਿਹੜੀ ਵੱਧ ਜਿਹੜਾ ਉਹ ਮੀਂਹ ਪਿਆ ਸੀਗਾ, ਤੇ ਜਿੰਨੀਆਂ ਡੈਮਸ ਆ ਤੇ ਰੈਜ਼ਰਵਾਇਰਸ ਆ ਉਹ ਵੀ ਜਿਹੜੇ ਕਾਫੀ ਭਰੇ ਪਏ ਆ। ਸੋ 100 ਡਿਗਰੀ ਤੋਂ ਉੱਤੇ ਤਾਪਮਾਨ ਤਕਰੀਬਨ ਸਾਰੇ ਹੀ ਥਾਵਾਂ ਦੇ ਉੱਤੇ, ਇਨਲੈਂਡਸ ਦੇ ਵਿੱਚ, ਇੱਥੋਂ ਤੱਕ ਕਿ ਬੇ ਏਰੀਏ ਦੇ ਵੀ ਕਈ ਥਾਵਾਂ ਦੇ ਵਿੱਚ ਜਾ ਸਕਦਾ ਆ। ਸਪੇਰ ਦਾ 에ਅਰ ਅਲਰਟ ਜਾਰੀ ਕੀਤਾ ਗਿਆ ਹੈ। ਪਹਿਲਾਂ ਮੰਗਲਵਾਰ ਤੱਕ ਸੀ, ਇਸ ਨੂੰ ਹੁਣ ਬੁੱਧਵਾਰ ਤੱਕ ਵਧਾ ਦਿੱਤਾ ਗਿਆ ਹੈ। ਕੈਲੀਫੋਰਨੀਆ ਦੇ ਬੇ ਏਰੀਏ ਦੇ ਵਿੱਚ ਬੇ ਏਰੀਆ 에ਅਰ ਕੁਆਲਿਟੀ ਮੈਨੇਜਮੈਂਟ ਡਿਸਟ੍ਰਿਕਟ ਨੇ ਕਿਹਾ ਆ ਵੀ ਲੋਕ ਘੱਟ ਕਾਰਾਂ ਤੇ ਬਾਹਰ ਜਾਣ ਤਾਂ ਕਿ ਪੋਲੂਸ਼ਨ ਜਿਹੜੀ ਆ ਉਹ ਘੱਟ ਰਹੇ। ਸੈਨ ਫਰਾਂਸਿਸਕੋ ਬੇ ਏਰੀਏ ਦੇ ਸ਼ਹਿਰ ਫੇਅਰਫੀਲਡ, ਲਿਵਰਮੋਰ, ਸੈਨ ਹੋਜ਼ੇ ਸਾਰਿਆਂ 'ਚ ਜਿਹੜਾ 에ਅਰ ਕੁਆਲਿਟੀ ਦਾ ਇੰਡੈਕਸ ਆ ਉਹ 100 ਤੋਂ ਉੱਤੇ ਹੈਗਾ ਆ। 101 ਤੋਂ 150 ਤੱਕ ਅਨਹੈਲਥੀ ਗਿਣਿਆ ਜਾਂਦਾ ਹੈ। ਕੁਝ ਜਿਹੜੇ ਸੈਂਸਿਟਿਵ ਗਰੁੱਪਸ ਹੈਗੇ ਆ ਉਹਨਾਂ ਨੂੰ। ਸੈਨ ਮਟੇਓ ਕਾਉਂਟੀ ਦੀਆਂ ਫਾੜੀਆਂ 'ਚ ਵੀ ਅੱਗ ਲੱਗੀ ਹੋਈ ਆ ਅੱਜ ਸਵੇਰ ਦੀ, ਤੇ ਇੱਕ ਹਾਈਵੇ 12 ਦੇ ਉੱਤੇ ਸਲਾਨੋ ਕਾਉਂਟੀ ਦੇ ਉੱਤੇ ਕੁਝ ਪੋਰਸ਼ਨ ਉਹਦਾ ਬੰਦ ਕਰ ਦਿੱਤਾ ਗਿਆ ਆ, ਕਿਉਂਕਿ ਧੂਆਂ ਬਹੁਤ ਆ, ਲੋਕਾਂ ਨੂੰ ਦਿਸਦਾ ਨਹੀਂ ਹੈ, ਇਸ ਕਰਕੇ ਉੱਥੇ ਵੀ ਜਿਹੜੀ ਆ ਉਹ ਹਾਈਵੇ ਨੂੰ ਬੰਦ ਕੀਤਾ ਗਿਆ ਆ। ਯੋਸੀਮਿਟੀ ਬਹੁਤ ਸਾਰੇ ਜਿਹੜੇ ਆਪਣੇ ਸਰੋਤੇ ਵੀ ਆ, ਕਈ ਵਾਰ ਛੁੱਟੀ ਤੇ ਯੋਸੀਮਿਟੀ ਚਲ ਜਾਂਦੇ ਆ। ਯੋਸੀਮਿਟੀ ਵੈਲੀ ਦੇ ਵਿੱਚ 109 ਡਿਗਰੀ ਤੱਕ ਟੈਂਪਰੇਚਰ ਜਾਊਗਾ। ਇਹ ਵੀ ਕਾਫੀ ਜ਼ਿਆਦਾ ਜਿਹੜਾ ਉਧਰ ਟੈਂਪਰੇਚਰ ਹੋਣਾ ਹੈਗਾ ਆ। ਸੋ ਬਿਲਕੁਲ ਬੜੇ ਧਿਆਨ ਦੇ ਨਾਲ ਨਿਕਲੋ ਬਾਹਰ, ਜੇ ਨਿਕਲਣਾ। ਵੈਸੇ ਜੇ ਨਾ ਨਿਕਲਣਾ ਹੋਵੇ ਤਾਂ ਹੀ ਵਧੀਆ ਹੈਗਾ ਆ, ਕਿਉਂਕਿ ਜਿੰਨੀਆਂ ਕੁ ਵੀ ਵਾਰਨਿੰਗ ਆ ਇਹੀ ਆ ਵੀ ਘਰਾਂ ਦੇ ਅੰਦਰ ਹੀ ਰਹੋ, ਤੇ ਬਾਕੀ ਜਿਹੜਾ ਆ ਹੀਟ ਤੋਂ ਬਚ ਕੇ ਰਹੋ, ਅੱਗ ਤੋਂ ਬਚ ਕੇ ਰਹੋ। ਜੀ ਬਿਲਕੁਲ। ਅਗਲੀ ਜਿਹੜੀਆਂ ਖਬਰਾਂ ਉਸ ਦੇ ਵੱਲ ਵੱਧਦੇ ਜਾਈਏ ਤਾਂ 4th ਆਫ ਜੁਲਾਈ ਆ ਰਹੀ ਆ। ਆਪਾਂ ਨੂੰ ਪਤਾ ਹੈ ਵੀ ਇਸ ਮਿਡਲ ਆਫ ਦਾ ਵੀਕ ਦੇ ਵਿੱਚ ਆ, ਤੇ ਵੀਕਐਂਡ ਦੇ ਉੱਤੇ ਲੋਕਾਂ ਨੇ ਟਰੈਵਲ ਵੀ ਬਹੁਤ ਕਰਨਾ। ਗਰਮੀ ਦਾ ਆਲਰੇਡੀ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ, ਪਰ ਕਹਿੰਦੇ ਵੀ ਹਾਈਵੇਜ਼ ਕਾਫੀ ਜ਼ਿਆਦਾ ਬਿਜ਼ੀ ਜਿਹੜੇ ਉਹ ਰਹਿਣ ਵਾਲੇ ਹੈਗੇ ਆ। ਕਹਿੰਦੇ ਵੀ ਰਿਕਾਰਡ ਤੋੜ ਟਰੈਵਲ ਦੀ ਸੰਭਾਵਨਾ ਇਸ ਵਾਰ ਵੀ ਜਤਾਈ ਜਿਹੜੀ ਉਹ ਜਾ ਰਹੀ ਹੈਗੀ ਆ। ਸੋ ਇੰਡੀਪੈਂਡੈਂਸ ਡੇ ਅਮਰੀਕਾ ਦਾ ਜਿਹੜਾ ਉਹ ਆ ਰਿਹਾ ਉਸ ਟਾਈਮ ਦੇ ਉੱਤੇ, ਜਦ ਪੂਰੀ ਗਰਮੀ ਆ ਤੇ ਲੋਕਾਂ ਨੇ ਓਸ਼ਨ ਵੱਲ ਨੂੰ, ਖਾਸ ਕਰਕੇ ਬੀਚਿਸ ਵੱਲ ਨੂੰ ਜਿਹੜਾ ਉਹ ਭੱਜਣਾ ਆ। ਤੇ ਕਹਿੰਦੇ ਵੀ ਕੋਸ਼ਿਸ਼ ਕਰੋ ਵੀ ਪੇਸ਼ੈਂਸ ਜਿਹੜੀ ਉਹ ਬਣਾ ਕੇ ਰੱਖਿਓ। ਨੇਸ਼ਨ ਵਾਈਡ AAA ਪ੍ਰੋਜੈਕਟ ਕਰ ਰਿਹਾ ਵੀ 60.6 ਮਿਲੀਅਨ ਲੋਕ ਬਾਈ ਕਾਰ ਟਰੈਵਲ ਕਰਨਗੇ 4th ਆਫ ਜੁਲਾਈ ਦੇ ਇਸ ਵੀਕ ਦੇ ਵਿੱਚ। ਇਹ ਪਿਛਲੇ ਸਾਲ ਦੇ ਮੁਕਾਬਲੇ 5% ਵੱਧ, ਤੇ 2019 ਦੇ ਮੁਕਾਬਲੇ 9.5% ਵੱਧ ਆંકੜਾ ਜਿਹੜਾ ਉਹ ਆਇਆ ਆ। ਜਦ ਕਿ ਕੈਲੀਫੋਰਨੀਆ ਦੇ ਵਿੱਚ ਐਵਰੇਜ ਗੈਸ ਪ੍ਰਾਈਸ ਅਜੇ ਵੀ ਜਿਹੜੀ $4.5 ਤੋਂ $5 ਦੇ ਦਰਮਿਆਨ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਇਹ ਜਿਹੜੀ ਸਥਿਤੀ ਦੇ ਬਾਵਜੂਦ ਵੀ ਇਹ ਸਾਰਾ ਕੁਝ ਜਿਹੜਾ ਉਹ ਹੋ ਰਿਹਾ ਆ। ਸੋ ਕਹਿੰਦੇ ਵੀ ਜਦੋਂ ਤੁਸੀਂ ਡਰਾਈਵ ਕਰ ਰਹੇ ਹੋ ਤਾਂ ਧਿਆਨ ਰੱਖਿਓ। ਤੇ ਕਹਿੰਦੇ ਵੀ ਇੱਥੇ ਜਿਹੜੇ ਇਲੈਕਟ੍ਰਿਕ ਵਹੀਕਲ ਵਾਲੇ ਆ ਉਹਨਾਂ ਨੂੰ ਖਾਸ ਹਦਾਇਤ ਆ, ਜੇ ਤੁਸੀਂ ਟ੍ਰੈਫਿਕ ਦੇ ਵਿੱਚ ਫਸਦੇ ਆ ਆਪਣੀ ਬੈਟਰੀ ਦਾ ਧਿਆਨ ਰੱਖਿਓ। ਇਹ ਨਾ ਹੋਵੇ ਵੀ ਗਰਮੀ ਦੇ ਵਿੱਚ ਬੈਟਰੀ ਦਾ ਉਦਾਂ ਹੀ ਜ਼ੋਰ ਲੱਗਣਾ ਜ਼ਿਆਦਾ, ਠੰਡਾ ਕਰਨ ਦੇ ਵਿੱਚ, ਤੇ ਬਾਕੀ ਜੇ ਟ੍ਰੈਫਿਕ 'ਚ ਸਟਕ ਹੋਏ ਤਾਂ ਉਹਦਾ ਵੀ ਜਿਹੜਾ ਉਹ ਤੁਸੀਂ ਮਾਈਂਡਫੁਲ ਜਿਹੜਾ ਹੋ ਰਿਓ ਵੀ ਬੈਟਰੀਆਂ ਪੂਰੀਆਂ ਚਾਰਜ ਕਰਕੇ ਤੁਰਿਓ। ਇਹ ਨਾ ਹੋਵੇ ਵੀ ਜਿਹੜੀ ਉਹ ਤੁਹਾਨੂੰ ਪ੍ਰੋਬਲਮ ਆਵੇ। ਐਵਰੇਜ ਜਿਹੜੀ ਉਹ ਦੱਸੀ ਜਾਂਦੀ ਹੈ, ਕਹਿੰਦੇ ਜਦੋਂ 95 ਡਿਗਰੀ ਤੋਂ ਵੱਧ ਤਾਪਮਾਨ ਹੁੰਦਾ ਆ ਤੇ ਜਿਹੜੀਆਂ ਇਲੈਕਟ੍ਰਿਕ ਵਹੀਕਲਸ ਆ ਆਪਣਾ 30% ਚਾਰਜ ਉਸ ਨੂੰ ਕੂਲ ਡਾਊਨ ਕਰਨ ਦੇ ਵਿੱਚ ਹੀ ਜਿਹੜਾ ਉਹ ਲੂਜ਼ ਕਰ ਜਾਂਦੀਆਂ ਆ। ਸੋ ਤੁਸੀਂ ਜੇ 100 ਮੀਲ ਦੀ ਐਵਰੇਜ ਤੁਸੀਂ ਸੋਚ ਕੇ ਚੱਲਦੇ ਆ, ਤੁਹਾਡੀ ਬੈਟਰੀ ਕੱਢ ਗਈ ਆ, ਤੇ ਜੇ ਜਿੰਨਾ ਟੈਂਪਰੇਚਰ ਆ ਤੇ ਉਹਨਾਂ 70 ਹੀ ਚੱਲਣਾ ਆ। ਸੋ ਉਸ ਹਿਸਾਬ ਦੇ ਨਾਲ ਜਿਹੜਾ ਉਹ ਤੁਸੀਂ ਚੱਲਿਓ। ਇਸ ਚੀਜ਼ ਦਾ ਵੀ ਖਾਸ ਧਿਆਨ ਰੱਖਿਆ ਜਾਵੇ। ਅਗਲੀ ਖਬਰ ਵੱਲ ਚੱਲੀਏ। ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਲੋਕਾਂ ਦੀ ਗਿਣਤੀ ਕਿਹੜੇ ਸ਼ਹਿਰਾਂ 'ਚ ਆ ਤੇ ਸਭ ਤੋਂ ਘੱਟ ਕਿਹੜੇ ਸ਼ਹਿਰਾਂ 'ਚ ਆ, ਇਹ ਅੱਜ ਲਿਸਟ ਦੁਆਰਾ ਕੀ ਫਿਰ ਜਾਰੀ ਹੋਈ ਹੈਗੀ ਆ। ਵਾਲਟ ਹੱਬ ਨੇ ਲਿਸਟ ਜਾਰੀ ਕੀਤੀ ਆ, ਜਿਹਦੇ ਵਿੱਚ ਐਨ ਆਰਬਰ ਮਿਸ਼ੀਗਨ ਪਹਿਲੇ ਨੰਬਰ ਤੇ ਆਇਆ, ਤੇ ਸੈਨ ਹੋਜ਼ੇ, ਸਨੀਵਿਲ, ਸੈਂਟਾ ਕਲਾਰਾ ਜਿਹੜਾ ਆ ਉਹ ਦੂਸਰੇ ਨੰਬਰ ਦੇ ਉੱਤੇ ਆਇਆ ਹੈਗਾ ਆ।
ਸੈਨ ਫਰਾਂਸਿਸਕੋ 6ਵੇਂ ਨੰਬਰ ਦੇ ਉੱਤੇ ਆਇਆ, ਸਿਆਟਲ 10ਵੇਂ ਨੰਬਰ ਤੇ ਆਇਆ। ਤੇ ਜੇ ਆਪਾਂ ਦੱਸਦੇ ਜਾਈਏ ਜਿਹੜੇ ਬਾਟਮ ਤੇ ਆਏ ਹੈਗੇ ਆ, ਉਹਦੇ ਚ ਬਹੁਤ ਸਾਰੇ ਕੈਲੀਫੋਰਨੀਆ ਦੇ ਖੇਤੀਬਾੜੀ ਵਾਲੇ ਏਰੀਏ ਆ, ਸੈਂਟਰਲ ਵੈਲੀ ਦੇ ਵਿੱਚ ਜਿਹੜੇ ਬਹੁਤ ਸਾਰੇ ਸ਼ਹਿਰ ਆ ਉਹ ਬਹੁਤ ਉਹਨਾਂ ਦੇ ਡਾਊਨ ਆਏ ਹੈਗੇ ਆ। ਸੈਨ ਡੀਗੋ 23ਵੇਂ ਨੰਬਰ ਤੇ, ਸੈਕਰਾਮੈਂਟੋ 49 ਤੇ ਫ੍ਰਿਜ਼ਨੋ 140 ਨੰਬਰ ਤੇ, ਸਲੀਨਸ 142, ਸਟਾਕਟਨ 145, ਮੋਡੈਸਟੋ 146, ਬੇਕਰਸਫੀਲਡ 147 ਤੇ ਵਾਈਸੈਲੀਆ ਜੋ ਆ 150 ਨੰਬਰ ਦੇ ਉੱਤੇ ਆਇਆ ਹੈ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰੀਏ, ਇਹ ਇੱਕ ਵਰਲਡ ਦੀ ਜਿਹੜੀ ਖਬਰ ਆ ਇਕੋਨਮੀ ਦੇ ਨਾਲ ਕਹਿ ਸਕਦੇ ਹਾਂ ਵੀ ਸੰਬੰਧਿਤ ਆ। ਕਹਿੰਦੇ ਵੀ ਦੁਨੀਆ ਇਸ ਟਾਈਮ 91 ਟ੍ਰਿਲੀਅਨ ਡਾਲਰ ਦੀ ਮੁਸ਼ਕਲ ਦੇ ਉੱਤੇ ਬੈਠੀ ਆ ਤੇ ਕਹਿੰਦੇ ਵੀ ਬੜੀਆਂ ਹਾਰਡ ਚੋਇਸਿਸ ਆਪਣੇ ਸਾਹਮਣੇ ਆ। ਸਰਕਾਰਾਂ ਕਹਿੰਦੇ ਵੀ ਦੁਨੀਆ ਭਰ ਦੇ ਵਿੱਚ 91 ਟ੍ਰਿਲੀਅਨ ਡਾਲਰ ਦੇ ਡੈਟ ਦੇ ਵਿੱਚ ਆ। ਕਹਿੰਦੇ ਵੀ ਇਹ ਓਨਾ ਹੀ ਸਾਈਜ਼ ਆ ਜਿੰਨੀ ਟੋਟਲ ਗਲੋਬਲ ਇਕੋਨਮੀ ਹੈਗੀ ਆ ਤੇ ਕਹਿੰਦੇ ਵੀ ਇਹਨਾਂ ਸਾਰਿਆਂ ਦਾ ਅਸਰ ਇਵੈਂਚੁਅਲੀ ਰਹਿਣ ਵਾਲੇ ਲੋਕਾਂ ਦੇ ਉੱਤੇ ਪਵੇਗਾ। ਡੈਟ ਦਾ ਬਰਡਨ ਇੰਨਾ ਕੁ ਜ਼ਿਆਦਾ ਵੱਧ ਚੁੱਕਾ ਆ, ਖਾਸ ਕਰਕੇ ਕਹਿੰਦੇ ਪੈਂਡੈਮਿਕ ਦੇ ਦੌਰਾਨ ਜੋ ਕੁਝ ਜਿਹੜਾ ਵਾਪਰਿਆ ਉਹਦੇ ਨਾਲ ਡੈਟ ਹੋਰ ਵੀ ਜ਼ਿਆਦਾ ਹੋਇਆ। ਕਹਿੰਦੇ ਵੀ ਸਟੈਂਡਰਡ ਆਫ ਲਿਵਿੰਗ ਲੋਕਾਂ ਦਾ ਘਟ ਗਿਆ ਆ। ਚਾਹੇ ਜਿਹੜੀਆਂ ਅਮੀਰ ਇਕੋਨਮੀਜ਼ ਆ ਜਿਨ੍ਹਾਂ 'ਚ US ਵੀ ਆਉਂਦਾ ਆ, ਉਹਨਾਂ ਤੇ ਵੀ ਜਿਹੜਾ ਉਹ ਅਸਰ ਪਿਆ ਆ। ਉਤੋਂ ਇਸ ਸਾਲ ਇਲੈਕਸ਼ਨ ਈਅਰ ਆ। ਦੁਨੀਆ ਭਰ ਦੇ ਵਿੱਚ ਅੱਧੀ ਪਾਪੂਲੇਸ਼ਨ ਜਿਹੜੀ ਡੈਮੋਕ੍ਰੈਟਿਕ ਪ੍ਰੋਸੈਸ ਇਲੈਕਸ਼ਨ ਦੇ ਵਿੱਚੋਂ ਜਿਹੜੀ ਉਹ ਲੰਘ ਰਹੀ ਆ। ਇੰਟਰਨੈਸ਼ਨਲ ਮੋਨਿਟਰੀ ਫੰਡ ਨੇ ਪਿਛਲੇ ਹਫਤੇ ਇਹ ਕਿਹਾ ਆ ਵੀ ਜਿਹੜੇ ਇਹ ਕ੍ਰੋਨਿਕ ਫਿਜ਼ੀਕਲ ਡੈਫਿਸਿਟ ਆ ਵੀ ਹਰ ਸਾਲ ਦੁਨੀਆ ਦੀ ਹਰ ਇਕੋਨਮੀ ਦੇ ਵਿੱਚ ਘਾਟੇ 'ਚ ਹੀ ਜਿਹੜਾ ਉਹ ਕੰਮ ਚੱਲ ਰਿਹਾ ਆ ਤੇ ਜੇ ਇਸ ਨੂੰ ਸਮੇਂ ਰਹਿੰਦੇ ਹੋਏ ਐਡਰੈਸ ਨਹੀਂ ਕੀਤਾ ਗਿਆ ਤਾਂ ਪਟਾਕਾ ਵੱਡਾ ਜਿਹੜਾ ਉਹ ਪੈ ਸਕਦਾ ਆ। ਇੱਥੋਂ ਹਰਜੋਤ ਸਿੰਘ ਜੀ ਨਾਲ ਇੱਕ ਹੋਰ ਚੀਜ਼ ਵੀ ਕਲੀਅਰ ਹੁੰਦੀ ਆ ਕਿ ਇਹ ਜਿਹੜੇ ਡੈਟ ਵਗੈਰਾ ਆ ਇਹ ਸਿਰਫ ਦਿਖਾਉਣ ਲਈ ਆ, ਆਮ ਲੋਕਾਂ ਨੂੰ ਦਿਖਾਉਣ ਲਈ ਆ ਵੀ ਜਿੰਨੀਆਂ ਸਰਕਾਰਾਂ ਡੈਟ ਚੱਕਦੀਆਂ ਕਿੱਥੋਂ ਆ, ਇਹ ਕਿਹਨੂੰ ਇਹਨਾਂ ਨੇ ਕਿਹਦੀਆਂ ਜਿਹੜੀਆਂ ਇਹ ਦੇਣਦਾਰੀਆਂ ਦੇਣੀਆਂ ਆ। ਜੇ 91 ਟ੍ਰਿਲੀਅਨ ਡਾਲਰ ਦੇਣ ਵਾਲੇ ਆ, ਕਿਹਦੇ ਦੇਣ ਵਾਲੇ ਆ? ਸੋ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਲੋਕਾਂ ਦੇ ਉੱਤੇ ਜਿਹੜਾ ਡੈਟ ਦਾ ਭਾਰ ਆ, ਕਰਜ਼ੇ ਦਾ ਭਾਰ ਆ, ਉਹ ਕਿੰਨਾ ਜ਼ਿਆਦਾ ਜਿਹੜਾ ਉਹ ਚੜਿਆ ਪਿਆ ਆ। ਪਰ ਟੋਟਲ ਦੁਨੀਆ ਦੇ ਵਿੱਚ 91 ਟ੍ਰਿਲੀਅਨ ਡਾਲਰ ਦਾ ਡੈਟ ਜਿਹੜਾ ਉਹ ਇਸ ਟਾਈਮ ਉਸ ਦਾ ਸਾਹਮਣਾ ਕਰਨਾ ਪੈ ਰਿਹਾ ਆ ਤੇ ਕਹਿੰਦੇ ਕੋਈ ਵੀ ਇਸ ਦੇ ਉੱਤੇ ਬੁੱਲ ਨਹੀਂ ਹਿਲਾ ਰਿਹਾ, ਸਭ ਦੇ ਬੁੱਲ ਸੀਤੇ ਪਏ ਨੇ। ਰਿਪਰੈਜ਼ੈਂਟੇਟਿਵ ਲਾਇਡ ਡੌਗਟ ਜੋ ਡੈਮੋਕ੍ਰੇਟ ਟੈਕਸਸ ਤੋਂ ਹੈਗੇ ਆ, ਪਹਿਲੇ ਕਾਂਗਰਸਮੈਨ, ਉਹ ਓਪਨਲੀ ਪ੍ਰੈਜ਼ੀਡੈਂਟ ਬਾਈਡਨ ਦੇ ਅਗੇਂਸਟ ਆਏ ਆ ਵੀ ਉਹ ਕਹਿੰਦੇ ਵੀ ਉਹਨਾਂ ਨੂੰ ਰੀ-ਇਲੈਕਸ਼ਨ ਬਿਡ ਜੋ ਆ ਉਹਦੇ ਚੋਂ ਵਿਦਡਰਾ ਕਰ ਲੈਣਾ ਚਾਹੀਦਾ ਹੈਗਾ। ਪ੍ਰੈਜ਼ੀਡੈਂਟ ਬਾਈਡਨ ਹੁਣ 81 ਸਾਲਾਂ ਦੇ ਹੋ ਗਏ ਆ ਤੇ ਪਿਛਲੇ ਡਿਬੇਟ ਦੇ ਵਿੱਚ ਉਹ ਕਾਫੀ ਸਟੰਬਲ ਕਰ ਗਏ ਸੀ ਤੇ ਬਹੁਤ ਸਾਰੇ ਜਿਹੜੇ ਉਹਨਾਂ ਦੇ ਡੋਨਰਸ ਆ ਉਹ ਅਪਸੈਟ ਹੈਗੇ ਆ। ਹਾਲਾਂਕਿ ਜਿਹੜੇ ਉਹਨਾਂ ਦੇ ਕਲੋਜ਼ ਐਸੋਸੀਏਟਸ ਆ ਉਹ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਇੱਕ ਟਾਈਮ ਦੇ ਉੱਤੇ ਨੈਂਸੀ ਪਲੋਸੀ ਜਿਨ੍ਹਾਂ ਨੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੀ ਨੋਮੀਨੇਸ਼ਨ ਦੇ ਲਈ ਲੀਡ ਲਈ ਸੀ 2020 ਦੇ ਵਿੱਚ, ਉਹ ਵੀ ਕਹਿੰਦੇ ਪਈ ਥੋੜਾ ਹਿਚਕਚਾਹਟ ਰਹੇ ਹੈ ਵੀ ਸ਼ਾਇਦ ਉਹਨਾਂ ਦੀ ਜਗ੍ਹਾ ਦੇ ਉੱਤੇ ਜੇ ਆਪਾਂ ਰਿਪਲੇਸ ਕਰ ਦਈਏ ਤੇ ਅਸੀਂ ਪ੍ਰੈਜ਼ੀਡੈਂਸ਼ੀਅਲ ਬਿਡ ਜਿਹੜੀ ਆ ਡੈਮੋਕ੍ਰੇਟ ਉਹ ਜਿੱਤ ਸਕਦੇ ਹੈਗੇ। ਜੀ ਬਿਲਕੁਲ। ਅਗਲੀ ਜਿਹੜੀ ਖਬਰ ਆ ਉਸ ਸੈਕਰਾਮੈਂਟੋ ਤੋਂ ਜਿਹੜੀ ਉਹ ਆ ਰਹੀ ਆ। ਸੈਕਰਾਮੈਂਟੋ ਦੇ ਕਿਟ ਕਾਰਸਨ ਸਟਰੀਟ ਦੇ ਉੱਤੇ ਕਹਿੰਦੇ ਵੀ ਇੱਕ ਬੱਚੇ ਨੂੰ ਗੋਲੀ ਲੱਗੀ ਦੱਸੀ ਜਾਂਦੀ ਆ। ਇਹ ਉੱਥੇ ਦੇ ਤੜਕੇ ਤਕਰੀਬਨ 4:45 ਵਜੇ ਘਟਨਾ ਵਾਪਰੀ ਆ। 8 ਸਾਲਾਂ ਦੀ ਜਿਹੜੀ ਇਹ ਬੱਚੀ ਆ, ਟਿਊਜ਼ਡੇ ਨੂੰ ਅਪਰਲੈਂਡ ਪਾਰਕ ਦੇ ਵਿੱਚ ਉਸ ਟਾਈਮ ਇਸ ਦੇ ਉੱਤੇ ਗੋਲੀ ਲੱਗੀ ਆ। ਕਹਿੰਦੇ ਵੀ ਜਦ ਸੈਕਰਾਮੈਂਟੋ ਪੁਲਿਸ ਉੱਥੇ ਪਹੁੰਚੀ ਤਾਂ ਉਹਨਾਂ ਨੇ ਦੇਖਿਆ ਵੀ ਬੱਚੇ ਨੂੰ ਗਨ ਸ਼ਾਟ ਵੂੰਡ ਹੈਗਾ ਆ, ਉਸ ਤੇ ਸੱਟ ਲੱਗੀ ਆ। ਉਦਾਂ ਉਹ ਗੱਲਬਾਤ ਕਰ ਰਹੀ ਸੀ ਤੇ ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ ਤੇ ਇਸ ਟਾਈਮ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਦੱਸੀ ਗਈ ਹੈਗੀ ਆ। ਜਿਹੜੇ ਉਹ ਸੈਕਰਾਮੈਂਟੋ ਪੁਲਿਸ ਦੇ ਸਪੋਕਸਪਰਸਨ ਐਂਥਨੀ ਗੈਂਬਲ, ਉਹਨਾਂ ਨੇ ਕਿਹਾ ਵੀ ਕੋਈ ਵੀ ਜਿਹੜਾ ਕਾਰਨ ਨਹੀਂ ਬਣਦਾ ਜਿਹੜਾ ਜਸਟੀਫਾਈ ਕਰਿਆ ਜਾਵੇ ਵੀ 8 ਸਾਲ ਦੀ ਬੱਚੀ ਦੇ ਜਿਹੜੀ ਉਹ ਗੋਲੀ ਲੱਗੀ ਆ। ਸੋ ਕਹਿੰਦੇ ਵੀ ਜਿਹੜੀ ਕੁੜੀ ਆ ਉਸ ਟਾਈਮ ਆਪਣੇ ਜਿਹੜੇ ਉਹ ਪਿਓ ਦੇ ਨਾਲ ਸੀਗੀ ਤੇ ਕਹਿੰਦੇ ਵੀ ਵਾਪਸ ਆ ਰਹੇ ਸੀਗੇ ਘਰ ਨੂੰ ਜਦ ਆਪਣੀ ਉਹ ਮਾਂ ਨੂੰ ਜਿਹੜਾ ਉਹ ਡ੍ਰੌਪ ਆਫ ਕਰਕੇ ਆ ਰਹੇ ਸੀ, ਜਦ ਮਲਟੀਪਲ ਜਿਹੜੀਆਂ ਗੋਲੀਆਂ ਆ ਉਹਨਾਂ ਨੂੰ ਸੁਣੀਆਂ, ਜਿਨ੍ਹਾਂ ਵਿੱਚੋਂ ਇੱਕ ਜਿਹੜੀ ਇਸ ਬੱਚੀ ਦੇ ਲੱਗੀ ਆ। ਤੇ ਪੁਲਿਸ ਵਾਲੇ ਕਹਿ ਰਹੇ ਵੀ ਜੇ ਕਿਸੇ ਨੂੰ ਵੀ ਇਹ ਘਟਨਾ ਦੇ ਬਾਰੇ ਪਤਾ ਹੋਵੇ ਤੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾਵੇ। ਸੋ ਇੱਕ ਵਾਰੀ ਫਿਰ 4 ਜੁਲਾਈ ਦੇ ਉੱਤੇ ਵੀ ਯੂਜਲੀ ਗਨ ਫਾਇਰ ਸ਼ੂਟਿੰਗਸ ਇਦਾਂ ਦੀਆਂ ਚੀਜ਼ਾਂ ਵਾਪਰ ਸਕਦੀਆਂ ਕਿਸੇ ਵੀ ਟਾਈਮ ਦੇ ਉੱਤੇ। ਮੁਸ਼ਤੈਦ ਰਹੋ, ਅਲਰਟ ਰਹੋ, ਆਲੇ ਦੁਆਲੇ ਤੁਹਾਡੇ
ਕੀ ਚੱਲ ਰਿਹਾ ਆ। ਜੀ ਜਿਸ ਤਰ੍ਹਾਂ ਆਪਾਂ ਸਵੇਰੇ ਵੀ ਡਿਸਕਸ ਕੀਤਾ ਸੀ, ਕੁਛ ਲੋਕਾਂ ਦੀ ਜਿਹੜੀ ਬਿਜਲੀ ਆ ਉਹ ਕੈਲੀਫੋਰਨੀਆ ਦੇ ਵਿੱਚ ਗਈ ਆ 2000 ਤੋਂ ਵੱਧ ਜਿਹੜੇ ਰੇਟ ਪੇਅਰਸ ਹੈਗੇ ਆ ਪੈਸੀਫਿਕ ਗੈਸ ਤੇ ਇਲੈਕਟ੍ਰਿਕ ਕੰਪਨੀ ਦੇ ਜਿਹੜੇ ਏਰੀਏ ਦੇ ਵਿੱਚ ਇਹ ਬਿਜਲੀ ਗਈ ਆ, ਬਿਊਟ ਕਾਉਂਟੀ, ਕਲੂਸਾ ਲੇਕ, ਨੈਪਾ, ਸਲਾਨੋ, ਸੁਨਾਮਾ, ਟੇਹਾਮਾ ਤੇ ਯੋਲੋ ਕਾਉਂਟੀ। ਸੋ ਟੋਟਲ 2000 ਲੋਕਾਂ ਦੀ ਆਲਰੇਡੀ ਜਾ ਚੁੱਕੀ ਆ। ਸੋ ਬਿਲਕੁਲ ਤਿਆਰੀ ਦੇ ਨਾਲ ਰਹੋ। ਹੋ ਸਕਦਾ ਵੀ ਕਾਫੀ ਵੱਡੇ ਕੱਟ ਜਿਹੜੇ ਆ ਉਹ ਬਿਜਲੀ ਦੇ ਲੱਗਣ, ਜਿਸ ਹਿਸਾਬ ਦੇ ਨਾਲ ਅੱਗਾਂ ਜਿਹੜੀਆਂ ਆ ਫੈਲ ਰਹੀਆਂ ਹੈਗੀਆਂ। ਜੀ ਨੇਸ਼ਨ ਵਾਈਡ ਇੱਕ ਆਪਰੇਸ਼ਨ ਦੇ ਦੌਰਾਨ 200 ਜਿਹੜੇ ਗਵਾਚੇ ਹੋਏ ਬੱਚੇ ਆ ਉਹਨਾਂ ਨੂੰ ਲੱਭਿਆ ਗਿਆ, ਜਿਨ੍ਹਾਂ ਵਿੱਚੋਂ ਕੁਝ ਬੱਚੇ ਕੈਲੀਫੋਰਨੀਆ ਦੇ ਵਿੱਚ ਵੀ ਸੀਗੇ, ਉਹ ਉੱਥੋਂ ਦੇ ਵੀ ਸੀਗੇ। ਆਪਰੇਸ਼ਨ ਵੀ ਵਿਲ ਫਾਈਂਡ ਯੂ ਟੂ ਕਹਿੰਦੇ ਆਪਣੀ ਤਰ੍ਹਾਂ ਦਾ ਦੂਸਰੀ ਵਾਰ ਆਪਰੇਸ਼ਨ ਹੋਇਆ ਆ। 20 ਮਈ ਤੋਂ ਲੈ ਕੇ 24 ਜੂਨ ਤੱਕ ਇਹ ਚੱਲਿਆ। 6 ਹਫ਼ਤੇ ਇਹ ਕੁੱਲ ਆਪਰੇਸ਼ਨ ਦੇ ਦੌਰਾਨ 200 ਜਿਹੜੇ ਗਵਾਚੇ ਹੋਏ ਬੱਚੇ ਆ ਉਹ ਲੱਭੇ ਆ। ਕਹਿੰਦੇ ਵੀ 123 ਬੱਚਿਆਂ ਨੂੰ ਜਿਹੜੇ ਕਿ ਡੇਂਜਰਸ ਸਿਚੁਏਸ਼ਨ ਦੇ ਵਿੱਚ ਰਹਿ ਰਹੇ ਸੀ ਉੱਥੋਂ ਕੱਢਿਆ ਗਿਆ, ਤੇ 77 ਜਿਹੜੇ ਮਿਸਿੰਗ ਚਿਲਡਰਨ ਆ ਉਹਨਾਂ ਨੂੰ ਲੋਕੇਟ ਕਰਕੇ ਸੇਫ ਲੋਕੇਸ਼ਨਸ ਦੇ ਉੱਤੇ ਪਹੁੰਚਾਇਆ ਗਿਆ ਹੈਗਾ। ਲਾ ਐਨਫੋਰਸਮੈਂਟ ਤੇ ਚਾਈਲਡ ਵੈਲਫੇਅਰ ਏਜੰਸੀਜ਼ ਨੇ ਜਿਹੜਾ ਉਹ ਦੱਸਿਆ ਹੈ। 173 ਇੰਡੇਂਜਰਡ ਰਨਵੇਜ਼ ਜਿਹੜੇ ਘਰੋਂ ਭੱਜ ਗਏ ਆ ਉਹਨਾਂ ਨੂੰ ਵੀ ਜਿਹੜਾ ਉਹ ਲੱਭਿਆ ਗਿਆ। 25 ਜਿਹਨਾਂ ਚੋਂ ਅਦਰਵਾਈਜ਼ ਜਿਹੜੇ ਮਿਸਿੰਗ ਆ ਉਹ ਮੰਨੇ ਜਾ ਰਹੇ ਸੀਗੇ। ਇੱਕ ਅਬਡਕਸ਼ਨ ਦਾ ਮਾਮਲਾ ਵੀ ਇਸ ਵਿੱਚ ਜਿਹੜਾ ਉਹਨਾਂ ਨੇ ਕੀਤਾ ਹੈ। US ਮਾਰਸ਼ਲ ਸਰਵਿਸ ਨੇ ਕਹਿੰਦੇ ਵੀ ਇਹਨਾਂ ਇਲਾਕਿਆਂ ਨੂੰ ਟਾਰਗੇਟ ਜਿਹੜਾ ਉਹ ਕੀਤਾ ਸੀ ਜਿੱਥੇ ਬੱਚੇ ਜਿਹੜੇ ਉਹ ਲਗਾਤਾਰ ਗਵਾਚ ਰਹੇ ਸੀ। ਸੈਨ ਮਕੀਨ, ਸਟਾਕਟਨ, ਸੈਕਰਾਮੈਂਟੋ ਦੇ ਬੱਚੇ ਜਿਹੜੇ ਆ ਇਸ ਆਪਰੇਸ਼ਨ ਦੇ ਵਿੱਚ ਦੁਬਾਰਾ ਲੱਭੇ ਆ। ਓਵਰਆਲ ਐਰੀਜ਼ੋਨਾ, ਫਲੋਰੀਡਾ, ਮਿਸ਼ੀਗਨ, ਨਾਰਥ ਕੈਰੋਲੀਨਾ, ਨਿਊਯਾਰਕ, ਓਰੇਗਨ ਇਹਨਾਂ ਜਿਹੜੇ ਸੂਬਿਆਂ ਦੇ ਵਿੱਚ ਇਸ ਆਪਰੇਸ਼ਨ ਨੂੰ ਜਿਹੜਾ ਉਹ ਕੀਤਾ ਗਿਆ, ਜਿਸ 'ਚ 200 ਬੱਚੇ ਜਿਹੜੇ ਲੱਭ ਲਏ ਗਏ। ਤੇ ਕਹਿੰਦੇ ਵੀ ਓਵਰਆਲ ਇਹ ਆਪਰੇਸ਼ਨ ਗਾਂ ਵੀ ਜਿਹੜਾ ਉਹ ਕੀਤਾ ਜਾ ਸਕਦਾ ਆ। 2023 ਦੇ ਵਿੱਚ ਪਿਛਲੇ ਸਾਲ ਇਸ ਆਪਰੇਸ਼ਨ 'ਚ 225 ਬੱਚਿਆਂ ਨੂੰ ਲੱਭਿਆ ਗਿਆ ਸੀ। ਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਜੀ ਬਿਲਕੁਲ ਹਰਜੋਤ ਸਿੰਘ ਜੀ, ਸਟਾਕ ਮਾਰਕੀਟ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਅੱਜ ਦੀ ਕਲੋਜ਼ਿੰਗ ਤੋਂ ਪਹਿਲਾਂ ਜਿਹੜਾ ਡਾਓ ਜੋਨ ਆ ਉਸ ਦੇ ਵਿੱਚ ਜਿਹੜਾ ਉਛਾਲ ਆ ਉਹ ਆਪਾਂ ਦੇਖਿਆ 162 ਪੁਆਇੰਟ ਵੱਧ ਕੇ ਇਹ 39,300 ਤੇ 32 ਤੇ ਬੰਦ ਹੋਇਆ। S&P ਜਿਹੜਾ 34 ਪੁਆਇੰਟ ਵੱਧ ਕੇ 5509 ਤੇ ਨੈਸਡੈਕ 149 ਪੁਆਇੰਟ ਵੱਧ ਕੇ 18,029 ਤੇ ਬੰਦ ਹੋਇਆ। ਸੋਨੇ ਦਾ ਭਾਅ $2340 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $83 ਪ੍ਰਤੀ ਬੈਰਲ, 10 year yield 4.43%, ਕ੍ਰਿਪਟੋ ਕਰੰਸੀ ਬਿਟਕੋਇਨ 62,019 ਤੇ ਇਥੀਰੀਅਮ $3421 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 46 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 65 ਪੈਸੇ। $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।